ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਹੜ੍ਹ ਕਾਰਨ ਫਸੇ ਸ਼ਰਧਾਲੂਆਂ ਦੀ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਾ ਹੈ। ना ही कौम आई सरहदी सुरक्षा फोर्स यानी कि BSF ने एक बुलारे ने कहा है कि फौजी फोर्स ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਾ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਾ ਹੈ।
ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਭਾਵੇਂ ਕਿ ਬੇਗਮ ਸਾਹਿਬਾ 100 ਸਾਲ ਦੇ ਹੋ ਗਏ ਨੇ, ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ
ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਲਈ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ रूट ते तैनात टीमां की गिनती बढ़ा दी है। दक्षिणी कश्मीर च अमरनाथ की गुफा नेड़े शुक्रवार को शाम को आए हड़੍ਹ 'ਚ घट्टो घट्ट 15 लोगों की मौत हो गई है। टेंटां ते कम्यूनिटी रसोइयां 'ਚ भी पानी भर गया। अंदाजे के प्रशासन ने एक सीनियर अधिकारी ने दस्सिया है कि 30 जून को शुरू हुई यह पवित्र अमरनाथ यात्रा इस हादसे तो बाद मुलतवी कर दिता गया ਅਤੇ बचाव कार्य खत्म होने तो बाद ही इसनूं मुड़ शुरू करने बारे फैसला लिया जाएगा। उन्होंने कहा है कि कल शाम आए हड़੍ਹ ਕਾਰਨ पवित्र गुफा खेतर कोल फसे ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਲਈ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ रूट ते तैनात टीमां की गिनती बढ़ा दी है। दक्षिणी कश्मीर च अमरनाथ की गुफा नेड़े शुक्रवार को शाम को आए हड़੍ਹ 'ਚ घट्टो घट्ट 15 लोगों की मौत हो गई है। टेंटां ते कम्यूनिटी रसोइयां 'ਚ भी पानी भर गया। अंदाजे के प्रशासन ने एक सीनियर अधिकारी ने दस्सिया है कि 30 जून को शुरू हुई यह पवित्र अमरनाथ यात्रा इस हादसे तो बाद मुलतवी कर दिता गया ਅਤੇ बचाव कार्य खत्म होने तो बाद ही इसनूं मुड़ शुरू करने बारे फैसला लिया जाएगा। उन्होंने कहा है कि कल शाम आए हड़੍ਹ ਕਾਰਨ पवित्र गुफा खेतर कोल फसे ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ यानी कि आईटीबीपी ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। आप महाराष्ट्र से ऐसे बात कर रहे हैं? भाई तू कौन है? ਇਸ ਲਈ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ रूट ते तैनात टीमां की गिनती बढ़ा दी है। दक्षिणी कश्मीर च अमरनाथ की गुफा नेड़े शुक्रवार को शाम को आए हड़੍ਹ 'ਚ घट्टो घट्ट 15 लोगों की मौत हो गई है। टेंटां ते कम्यूनिटी रसोइयां 'ਚ भी पानी भर गया। अंदाजे के प्रशासन ने एक सीनियर अधिकारी ने दस्सिया है कि 30 जून को शुरू हुई यह पवित्र अमरनाथ यात्रा इस हादसे तो बाद मुलतवी कर दिता गया ਅਤੇ बचाव कार्य खत्म होने तो बाद ही
ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। क्या कर दिया ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦ ਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। अभी यहाँ से निकलेंगे अभी ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। महाराज ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਹੈ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦ ਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। महाराज मैं आपको ਸਰਹੱਦੀ एक बात ਸੁਰੱਖਿਆ बताना ਫੋਰਸ चाहता हूँ। ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ जहाँ पे ਹੋਏ इनकी मौत 9 हुई है, ਮਰੀਜ਼ਾਂ ਦਾ उसी के ਇਲਾਜ आगे ਕੀਤਾ हमारा ਗਿਆ। एक हॉस्पिटल के नाम से जी वहाँ पे एक कैंसर पेशेंट है और ਇਸ उसका ਲਈ ਵੱਡੀ ऑपरेशन अभी ਖਬਰ हो रहा है, ਤੁਹਾਨੂੰ वो ਦੱਸ ਦਈਏ ਕਿ निकल ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਦੱਸੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਹੈ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦ ਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। महाराज तुम इसको लेके जाने ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। अच्छा हम लोग हेलमेट क्यों लगाते हैं? ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ
ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਅੰਦਾਜ਼ੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਪੰਜਾਬ ਦੇ ਦੋ ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ।
ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ
ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤਾਂ ਦੱਸਦੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਪਤਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤਾਂ ਦੱਸਦੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤਾਂ ਦੱਸਦੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ
ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਅੰਦਾਜ਼ੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਅੰਦਾਜ਼ੇ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਅੰਦਾਜ਼ੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਅੰਦਾਜ਼ੇ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਅੰਦਾਜ਼ੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਅੰਦਾਜ਼ੇ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ
ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15
ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਸ ਲਈ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ-ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਫਿਰ ਗਿਆ ਠੇਕੇ ਤੇ ਫਿਰ ਹਾਤੇ ਵਾਲਾ ਕੁੱਟਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ।
ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਜਿਹੜਾ ਕਿ ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਆਪਣੇ ਜੀਵਨ ਇਲਾਜ ਸਾਥੀ ਕੀਤਾ ਦੇ ਗਿਆ। ਨਾਲ ਆਨੰਦ ਵਿੱਚ ਬਤੀਤ ਕਰੋਗੇ। ਪਹਿਲਾਂ ਤੇ ਮੇਰੀ ਉਹ ਵੀਰਾਂ ਨੂੰ ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ਆਈਟੀਬੀਪੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ਆਈਟੀਬੀਪੀ ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ।
ਦਵਾਈ ਤੱਕ ਦੀ ਜਾਣੀ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਉੱਥੇ ਆ ਕੇ ਸਾਡੇ ਕੋਲ ਦਵਾਈ ਸਰਹੱਦੀ ਲਿਆ ਸੁਰੱਖਿਆ ਸਕਦਾ। ਫੋਰਸ ਯਾਨੀ ਕਿ ਅਤੇ BSF ਆਪਣੀ ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਸਭ ਗਿਆ। ਤੋਂ ਪਹਿਲਾਂ ਅਸੀਂ ਲੈਣਾ ਗੱਜ ਕੇਸਰ, ਫਿਰ ਲੈਣਾ ਬਹੁਫਲੀ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੀ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਕਿ ਕੱਲ ਸ਼ਾਮ ਆਏ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਪੱਥਰ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤੁਹਾਨੂੰ ਦੱਸਦੇ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤੈਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ।
ਉਹਨਾਂ ਕਿਹਾ ਹੈ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF ਨੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਫੌਜੀ ਫੋਰਸ ਅਤੇ ਡਾਕਟਰੀ ਅਤੇ ਮੈਡੀਕਲ ਕਰਮੀਆਂ ਨੇ ਹੜ੍ਹ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਵੇਲੇ ਵੱਡੀ ਖਬਰ ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਅਮਰਨਾਥ ਦੀ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 15 ਸ਼ਰਧਾਲੂਆਂ ਦੀ ਜੋ ਉੱਥੇ ਹੈ ਉਹ ਮੌਤ ਹੋ ਗਈ ਹੈ ਤੇ 50 ਦੇ ਕਰੀਬ ਹਲੇ ਵੀ ਲਾਪਤਾ ਨੇ। ਤਾਂ ਦੱਸ ਦਈਏ ਕਿ ਹੜ੍ਹ ਕਾਰਨ ਫਸੇ ਘੱਟੋ ਘੱਟ 15,000 ਸ਼ਰਧਾਲੂਆਂ ਨੂੰ ਹੇਠਲੇ ਬੇਸ ਕੈਂਪ ਦੇ ਵਿੱਚ ਭੇਜ ਦਿੱਤਾ ਗਿਆ ਤੇ ITBP ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਨੇ ਦੱਸਿਆ ਹੈ ਕਿ ITBP ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ 5 ਧਰਨੀ ਤੱਕ ਰੂਟ ਤੇ ਤਾਇਨਾਤ ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ 'ਚ ਅਮਰਨਾਥ ਦੀ ਗੁਫਾ ਨੇੜੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਆਏ ਹੜ੍ਹ 'ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟੈਂਟਾਂ ਅਤੇ ਕਮਿਊਨਿਟੀ ਰਸੋਈਆਂ 'ਚ ਵੀ ਪਾਣੀ ਭਰ ਗਿਆ। ਅੰਦਾਜ਼ੇ ਕਿ ਪ੍ਰਸ਼ਾਸਨ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ 30 ਜੂਨ ਨੂੰ ਸ਼ੁਰੂ ਹੋਈ ਇਹ ਪਵਿੱਤਰ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਏਗਾ। ਉਹਨਾਂ ਕਿਹਾ ਹੈ ਕਿ ਕੱਲ ਸ਼ਾਮ ਆਇਆ ਹੜ੍ਹ ਕਾਰਨ ਪਵਿੱਤਰ ਗੁਫਾ ਖੇਤਰ ਕੋਲ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਰਤਨੀ ਭੇਜ ਦਿੱਤਾ ਗਿਆ। ਨਿਕਾਸੀ ਮੁਹਿੰਮ ਤੜਕੇ 3:30 ਵਜੇ ਤੱਕ ਚੱਲੀ ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ਯਾਨੀ ਕਿ ITBP ਦੇ ਬੁਲਾਰੇ ਨੇ ਕਿਹਾ ਹੈ ਕਿ ਰਸਤੇ 'ਚ ਕੋਈ ਵੀ ਯਾਤਰੀ ਨਹੀਂ ਹੈ। ਹੁਣ ਤੱਕ ਤਕਰੀਬਨ 15,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਸਰਹੱਦੀ ਸੁਰੱਖਿਆ ਫੋਰਸ ਯਾਨੀ ਕਿ BSF